व्यूअर्स वेलकम बैक इन अवर प्रोग्राम जी डॉक्टर साहब ਹੁਣ ਅਸੀਂ ਸਵਾਲ ਜਵਾਬ ਦਾ ਸੈਕਸ਼ਨ ਸ਼ੁਰੂ ਕਰਦੇ ਹਾਂ ਜੀ। ਅੱਜ 3 ਦਸੰਬਰ 2013 18 ਮਗਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਦੇ ਦਿਨ 1849 ਦੇ ਵਿੱਚ ਦਲੀਪ ਸਿੰਘ ਜਿਹੜਾ ਕਿ ਅਖੀਰਲਾ ਬਾਦਸ਼ਾਹ ਸੀ ਲਾਹੌਰ ਦੇ ਤਖਤ ਦਾ ਜੀ ਤੇ ਲਾਰਡ ਡਲਹੌਜ਼ੀ ਦੇ ਵਿੱਚ ਮੁਲਾਕਾਤ ਹੋਈ। ਲਾਰਡ ਡਲਹੌਜ਼ੀ ਨੇ बड़ा एग्रैसिवली जो भी हालात बनाए पंजाब के उहदे च बहुत वड्डा जिहड़ा है वो नैगेटिव रोल सी। 1986 ਦੇ ਵਿੱਚ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਨੇ ਪੰਜਾਬ ਦੇ ਵਿੱਚ 16 ਤਹਿਸੀਲਾਂ ਨੂੰ ਗੜਬੜ ਵਾਲੇ ਇਲਾਕੇ ਕਰਾਰ ਦੇ ਕੇ ਫੌਜ ਦੇ ਹਵਾਲੇ ਕਰ ਦਿੱਤਾ। ਹੁਣ ਅੱਜ ਜਦੋਂ ਇਹ ਬਰਨਾਲੇ ਵਰਗੇ ਔਰ ਕਈ ਇਹਨਾਂ ਦੇ ਨਾਲ ਜਾ ਕੇ ਮਿਲਦੇ ਨੇ ਜਾਂ ਸਮਝਦੇ ਨੇ ਜੇ ਇਹਨਾਂ ਚੋਂ ਕੋਈ ਸਾਨੂੰ ਕੁਝ ਨਿਕਲੇਗਾ, ਇਹਨੇ ਜਿਵੇਂ ਬਰਨਾਲੇ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਇਹਦਾ ਮੁੰਡਾ ਧਾੜਵੀ ਗੈਂਗ ਲੈ ਕੇ ਚੜ੍ਹਿਆ, ਜਿਵੇਂ ਇਹਨੇ ਫੌਜ ਭੇਜੀ, ਜਿਵੇਂ ਰਬੈਰੋ ਨੂੰ ਲਿਆ, ਜਿਵੇਂ ਇਹਨਾਂ ਫੌਜ ਦੇ ਹਵਾਲੇ ਕੀਤਾ, ਕਾਂਗਰਸ ਦੇ ਕਹਿਣ ਤੇ ਅਕਾਲ ਤਖਤ ਨੂੰ ਡਿਫਾਈ ਕੀਤਾ ਜੀ। ਜਦੋਂ ਤੁਸੀਂ ਸਾਰਾ ਪਿਛੋਕੜ ਦੇਖਦੇ ਹੋ, ਜਿਵੇਂ ਅਸੀਂ ਅੱਗੇ ਕਹਿ ਕੇ ਹਟੇ ਹਾਂ ਵੀ ਨਾ ਅਸੀਂ ਕੋਈ ਸਿੱਖਿਆ ਇਤਿਹਾਸ ਤੋਂ, ਨਾ ਅਸੀਂ ਜਿਹੜੇ ਸਾਹਮਣੇ ਸਾਡੇ ਟ੍ਰੇਟਰ ਨੇ, ਗਦਾਰ ਨੇ, ਨਾ ਅਸੀਂ ਉਹਨਾਂ ਨੂੰ ਜਿਹੜਾ ਸਮਝਦੇ ਹਾਂ। ਮੁੜ ਮੁੜ ਕੇ ਉਹੀ ਆ ਕੇ ਉਹੀ ਬਾਦਲ ਹੈ, 5 ਵਾਰੀ ਆ ਗਿਆ, ਉਹੀ ਧੋਖੇਬਾਜ਼, ਜਿਹਦੇ ਬਾਰੇ ਸੰਤ ਪਿੰਡਾਂ ਵਾਲਿਆਂ ਦੇ ਇਹ ਸ਼ਬਦ ਸੀ ਕਿ ਇਹਦੀ ਪਤਲੂਨ ਲਵਾ ਕੇ ਦੇਖੋ ਥੱਲੇ ਖਾਕੀ ਨਿੱਕਰ ਪਾਈ ਹੋਈ ਹੈ, RSS ਦਾ ਕਰਿੰਦਾ ਹੈ ਜੀ। ਸੋ 1992 ਦੇ ਵਿੱਚ ਅੱਜ ਦੇ ਦਿਨ ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ, ਭਾਈ ਨਵਰੂਪ ਸਿੰਘ ਢੋਟੀਆਂ ਜਿਹੜੇ ਕਿ ਸਾਡੇ ਬੜੇ ਯੋਧੇ ਸਿੰਘ ਸੀ, ਉਹ ਸ਼ਹੀਦ ਹੋਏ ਜੀ। ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ ਤਾਂ 5 ਮੈਂਬਰੀ ਪੰਥਕ ਕਮੇਟੀ ਦੇ ਮੈਂਬਰ ਵੀ ਸਨ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1586 ਚ ਅੱਜ ਦੇ ਦਿਨ ਸਰ ਥਾਮਸ ਹੈਰਟ ਨੇ ਪਹਿਲੀ ਵਾਰ ਇੰਗਲੈਂਡ ਦੇ ਵਿੱਚ ਆਲੂ ਇੰਟਰੋਡਿਊਸ ਕੀਤੇ, ਜਿਹੜੇ ਕਿ ਇੱਥੇ ਹੁੰਦੇ ਸੀ। ਕੋਲੰਬਸ ਨੇ ਵੀ ਦੇਖੇ, ਫਿਰ ਇੱਥੋਂ ਉੱਥੇ ਪਹੁੰਚੇ, ਸੋ ਕੋਲੰਬੀਆ ਤੋਂ ਲੈ ਕੇ ਗਿਆ ਔਰ ਪਹਿਲੀ ਵਾਰੀ ਇੰਗਲੈਂਡ ਵਾਲੇ ਆਲੂ ਖਾਣ ਲੱਗੇ, ਫਿਰ ਹੌਲੀ ਹੌਲੀ ਸਾਰੇ ਇਹਨਾਂ ਨੂੰ ਵੀ ਖਾ ਗਏ, ਸਾਊਥ ਅਮਰੀਕਾ ਵੀ ਖਾ ਗਏ ਜੀ ਜੀ। 1621 ਦੇ ਵਿੱਚ ਗੈਲੀਲੀਓ ਨੇ ਪਹਿਲੀ ਵਾਰੀ ਟੈਲੀਸਕੋਪ, ਜਿਹਨੂੰ ਅਸੀਂ ਦੂਰਬੀਨ ਕਹਿੰਦੇ ਹਾਂ, ਪਰਸ਼ੀਅਨ ਦੇ ਵਿੱਚ ਦੇਖਣ ਨੂੰ ਕਹਿੰਦੇ ਨੇ, ਤੇ ਦੂਰੋਂ ਦੇਖਣ ਵਾਲੀ ਟੈਲੀਸਕੋਪ ਗੈਲੀਲੀਓ ਨੇ ਬਣਾਈ। ਇਹਦੇ ਖਿਲਾਫ ਫਿਰ ਫਤਵਾ ਦੇ ਦਿੱਤਾ ਜੀ ਰੋਮਨ ਪੋਪ ਨੇ ਜੀ। 1818 ਦੇ ਵਿੱਚ ਇਲੀਨੋਇਸ ਜਿਹੜਾ ਹੈ ਅਮਰੀਕਾ ਦੀ 21ਵੀਂ ਸਟੇਟ ਬਣਿਆ। 1962 ਦੇ ਵਿੱਚ ਸੋਵੀਅਤ ਕਮਿਊਨਿਸਟ ਪਾਰਟੀ ਦੀ ਜਿਹੜੀ ਮਾਊਥਪੀਸ ਸੀ ਪ੍ਰਵਦਾ ਜੀ, ਉਹਨੇ ਵੈਸਟਰਨ ਆਰਟ ਨੂੰ ਕ੍ਰਿਟੀਸਾਈਜ਼ ਕੀਤਾ। ਹੁਣ ਇਹੀ ਪ੍ਰਾਵਦਾ ਹੈ ਕਿ ਜਦੋਂ ਜੂਨ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਇੰਦਰਾ ਗਾਂਧੀ ਨੂੰ ਵਧਾਈ ਦੇਣ ਔਰ ਵੈਲਕਮ ਕਰਨ ਵਾਲੀ ਇਹ ਪ੍ਰਵਦਾ ਅਖਬਾਰ ਸੀ, ਕਿਉਂਕਿ ਸੋਵੀਅਤ ਯੂਨੀਅਨ ਦੀ ਇੰਟੈਲੀਜੈਂਸ ਏਜੰਸੀ KGB ਔਰ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਰॉ ਜਾਂ ਉਹਨਾਂ ਦਾ ਅੱਗੋਂ ਵਿੰਗ ਜਿਹੜਾ 3rd ਏਜੰਸੀ ਸੀ, ਇਹ ਇਨ ਕਾਹੂਟ ਸਨ, ਇੱਕ ਦੂਜੇ ਨਾਲ ਮਿਲ ਕੇ ਕੰਮ ਕਰ ਰਹੇ ਸੀ। ਇਸ ਲਈ ਉਧਰ ਹਮਲਾ ਹੁੰਦਾ ਤੇ ਪ੍ਰਵਦਾ ਨੇ ਵਧਾਈ ਦਿੱਤੀ ਇੰਦਰਾ ਗਾਂਧੀ ਨੂੰ ਕਿ ਤੂੰ ਬਹੁਤ ਚੰਗਾ ਕੰਮ ਕੀਤਾ ਜੀ। 1967 ਦੇ ਵਿੱਚ ਪਹਿਲੀ ਵਾਰੀ ਜਿਹੜੀ ਹਿਊਮਨ ਹਾਰਟ ਦੀ ਟ੍ਰਾਂਸਪਲਾਂਟੇਸ਼ਨ ਹੋਈ ਸਾਊਥ ਅਫਰੀਕਾ ਦੇ ਵਿੱਚ। ਡਾਕਟਰ ਕ੍ਰਿਸਚੀਅਨ ਬਰਨਾਰਡ ਨੇ, ਭਾਵੇਂ ਉਹ ਕੁਛ ਦਿਨ ਹੀ ਜਿਉਂਦਾ ਰਿਹਾ, ਪਰ ਇਹ ਇੱਕ ਬੜਾ ਵੱਡਾ ਰੈਵੋਲੂਸ਼ਨਰੀ ਸਟੈਪ ਸੀ ਸਰਜਰੀ ਦੇ ਸੰਸਾਰ ਦੇ ਵਿੱਚ ਜੀ। 1979 ਦੇ ਵਿੱਚ ਈਰਾਨ ਨੇ ਆਪਣਾ ਨਵਾਂ ਸੰਵਿਧਾਨ, ਕਿਉਂਕਿ ਆਇਤੁੱਲਾ ਖਮੀਨੀ ਨੇ ਟੇਕ ਓਵਰ ਕਰ ਲਿਆ ਸੀ, ਸੋ ਸ਼ਾਹ ਫਿਰਾਨ ਉਹ ਸਾਰੀ ਜਿਹੜੀ ਹੈ ਸਦੀ 1.5 ਸਦੀ ਪੁਰਾਣਾ ਜਿਹੜੀ ਉਹਨਾਂ ਦਾ ਸ਼ਾਹਿਜ਼ਮ ਸੀ ਉਹ ਖ਼ਤਮ ਕਰਕੇ ਤੇ ਫਿਰ ਆਇਤੁੱਲਾ ਖਮੀਨੀ ਨੇ ਈਰਾਨ ਨੂੰ ਜਿਹੜਾ ਕਨਸਟੀਟਿਊਸ਼ਨ ਦਿੱਤਾ ਜੀ। 1984 ਭੋਪਾਲ ਗੈਸ ਕਾਂਡ, ਅੱਜ ਵੀ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਬਹੁਤ ਸਾਰੀਆਂ ਥਾਵਾਂ 'ਤੇ ਉਹ ਪ੍ਰੋਟੈਸਟ ਕਰ ਰਹੇ ਨੇ, ਕਿਉਂਕਿ ਜਿਵੇਂ ਅਸੀਂ 29 ਸਾਲ ਤੋਂ ਜਸਟਿਸ ਮੰਗਦੇ ਹਾਂ ਕਿ ਨਵੰਬਰ 84 'ਚ ਮਾਰੇ ਗਏ ਉਹਨਾਂ ਨੂੰ ਕਾਤਲ ਉੱਥੇ ਹੀ ਘੁੰਮ ਰਹੇ ਨੇ, ਇਸੇ ਤਰ੍ਹਾਂ ਦਸੰਬਰ ਦੇ ਇਸ ਤਰੀਕ 'ਤੇ ਹੀ ਜਿਹੜਾ ਯੂਨੀਅਨ ਕਾਰਬਾਈਡ ਦਾ ਪਲਾਂਟ ਸੀ ਭੋਪਾਲ ਦੇ ਵਿੱਚ, ਉਸ ਦੇ ਵਿੱਚ ਲੀਕੇਜ ਹੋਈ। ਇੱਕ ਅੰਦਾਜ਼ੇ ਮੁਤਾਬਕ 2000 ਤੋਂ ਜ਼ਿਆਦਾ ਲੋਕ ਮਰੇ, ਹਜ਼ਾਰਾਂ ਜਿਹੜੇ ਨੇ ਉਹਨਾਂ ਦੇ ਵਿੱਚ ਅਜੇ ਵੀ ਜਿਹੜੇ ਕਈ ਬੱਚੇ ਜੰਮਦੇ ਨੇ ਵਿੰਗੇ ਟੇਢੇ ਜੰਮਦੇ ਨੇ, ਕਿਉਂਕਿ ਉਹ ਜੈਨੇਟਿਕਲ ਉਹਨਾਂ ਦੇ ਵਿੱਚ ਡਿਫੈਕਟ ਹੈ, ਜਿਵੇਂ ਹੀਰੋਸ਼ੀਮਾ ਨਾਗਾਸਾਕੀ ਜਾਂ ਚਰਨੋਬਿਲ ਰਸ਼ੀਆ ਦੇ ਵਿੱਚ ਰਿਹਾ। ਸੋ ਇਹ ਜਿਹੜਾ ਤਰਾਸਦੀ ਹੈ, ਇਹਨਾਂ ਨੇ ਵੀ ਇੰਡੀਅਨ ਗਵਰਨਮੈਂਟ ਨੇ ਬਿਲੀਅਨ 1.5 ਬਿਲੀਅਨ ਲੈ ਕੇ ਕੁਛ ਆਪ ਖਾ ਕੇ ਥੋੜ੍ਹੇ ਬਹੁਤ ਉਹਨਾਂ ਗਰੀਬਾਂ ਨੂੰ ਦੇ ਕੇ ਜਿਹੜਾ ਉਹ ਖਹਿੜਾ ਛੁਡਾਇਆ ਆਪਣਾ। ਲੇਕਿਨ 29 ਸਾਲਾਂ ਤੋਂ ਇਹੀ ਵਾਕਿਆ ਕਿਤੇ ਅਮਰੀਕਾ 'ਚ ਹੋਇਆ ਹੁੰਦਾ ਜਾਂ ਦੂਜੇ ਹੁੰਦਾ, ਅੱਜ ਵੀ ਯੂਨੀਅਨ ਕਾਰਬਾਈਡ ਕਿਸੇ ਹੋਰ ਨਾਂ ਥੱਲੇ ਆਪਰੇਟ ਕਰ ਰਿਹਾ। ਪਰ ਕਿਉਂਕਿ ਹਾਕਮਾਂ ਦੇ ਲਈ ਆਮ ਲੋਕਾਂ ਦਾ ਤਾਂ ਕੋਈ ਹੈ ਨਹੀਂ, ਉਹਨਾਂ ਦਾ ਤਾਂ ਕੋਈ ਮੈਟਰ ਹੀ ਨਹੀਂ ਕਰਦਾ ਉਹਨਾਂ ਦੇ ਲਈ ਜੀ ਉਹਨਾਂ ਦੀ ਜ਼ਿੰਦਗੀ। 1999 ਦੇ ਵਿੱਚ ਗੋਰਬਾਚੋਫ ਔਰ ਬੁਸ਼ ਸੋਵੀਅਤ ਯੂਨੀਅਨ ਔਰ ਇਹ ਮਿਲੇ ਮਾਲਟਾ 'ਚ, ਉਹਨਾਂ ਨੇ ਕਿਹਾ ਜੀ ਐਂਡ ਆਫ ਕੋਲਡ ਵਾਰ,
ਸ਼ੀਤ ਯੁੱਧ ਦਾ ਖਾਤਮਾ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਸੋਵੀਅਤ ਯੂਨੀਅਨ ਦੇ 15 ਹਿੱਸੇ ਜਿਵੇਂ ਇੰਡੀਆ ਦੇ ਹੋਣੇ ਨੇ, ਅਲਟੀਮੇਟਲੀ ਇੰਡੀਆ ਵੀ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਦੇ ਰਸਤੇ ਤੇ ਹੀ ਜਾ ਰਿਹਾ ਜੀ। ਔਰ 2010 ਦੇ ਵਿੱਚ ਪਹਿਲੀ ਜਿਹੜੀ ਦਾ ਲੀਫ ਪਹਿਲੀ ਇਲੈਕਟ੍ਰਿਕ ਕਾਰ ਜਿਹੜੀ ਹੈ ਉਹ ਮਾਰਕੀਟ ਦੇ ਵਿੱਚ ਆਈ। ਸੋ ਇਹ ਵਰਲਡ ਹਿਸਟਰੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਦਿਨ ਹੀ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਸਾਡਾ ਪਹਿਲਾ ਸਵਾਲ ਹੈ, ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਨੇਤਾ ਯਾਸੀਨ ਮਲਿਕ ਨੂੰ ਦਿੱਲੀ ਦੇ ਕਿਸੇ ਵੀ ਹੋਟਲ ਵਿੱਚ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ, ਕਿਉਂ ਕੀਤਾ ਜਾਂਦਾ ਹੈ ਇਹ ਵਿਤਕਰਾ? ਦੇਖੋ, ਜਿਹੜੇ ਲੋਕ ਅੱਜ ਵੀ ਇਹ ਕਹਿੰਦੇ ਨੇ ਕਿ ਜੀ ਇਹ ਟੂ ਨੇਸ਼ਨ ਥਿਊਰੀ ਗਲਤ ਸੀ ਜਾਂ ਨਹੀਂ ਹੈ, ਦੇਖੋ ਜੀ ਆਹ ਹੋ ਗਿਆ ਉਹ ਹੋ ਗਿਆ। ਹੁਣ ਇਹ ਯਾਸੀਨ ਮਲਿਕ ਹੋਏ ਜਾਂ ਇਸ ਕਲਾਸ ਦੇ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦਾ ਇਹ ਮੁਖੀ ਹੈ ਜੀ, ਇਹਨਾਂ ਨੇ ਤਾਂ ਹਿੰਦੁਸਤਾਨੀ ਸਿਸਟਮ ਦੇ ਵਿੱਚ ਆਪਣੀ ਆਸਥਾ ਦਿਖਾਈ ਹੈ, ਉਹਨਾਂ ਦੇ ਨਾਲ ਕੰਪਰੋਮਾਈਜ਼ ਕੀਤੇ। ਹੁਣ ਇਹਦੇ ਬਾਵਜੂਦ ਜੇ ਅੱਜ ਉਹ ਆਪਣੀ ਪਤਨੀ ਜਿਹੜੇ ਕਿ ਪਾਕਿਸਤਾਨੀ ਮੂਲ ਦੀ ਹੈ ਔਰ ਛੋਟਾ ਬੱਚਾ, ਉਹਨੂੰ ਲੈ ਕੇ ਦਿੱਲੀ ਦੇ ਇੱਕ ਹੋਟਲ 'ਚ ਰਿਜ਼ਰਵ ਕਰਾਇਆ ਹੋਇਆ ਸੀ ਕਮਰਾ, ਆਉਣ ਤੋਂ ਪਹਿਲਾਂ ਉਹਨੇ ਰਿਜ਼ਰਵ ਕਰਾਇਆ, ਸ੍ਰੀਨਗਰ ਤੋਂ ਫਲਾਈ ਕੀਤੇ, ਪਾਕਿਸਤਾਨ ਜਾਣਾ ਸੀ ਉਹਨਾਂ ਦੀ ਬੀਵੀ ਨੇ। ਜਦੋਂ ਹੋਟਲ ਪਹੁੰਚੇ ਤਾਂ ਉਹਨਾਂ ਨੇ ਕਿਹਾ ਜੀ ਨਹੀਂ, ਇਹ ਤਾਂ ਅਸੀਂ ਮੁਸੀਬਤ ਨਹੀਂ ਸਹੇੜਨੀ। ਔਰ ਉਹ 4-5 ਘੰਟੇ ਸੜਕ ਦੇ ਉੱਤੇ ਉਹ ਵਾਈਫ ਔਰ ਉਹਨਾਂ ਦੀ ਬੇਗਮ ਔਰ ਬੱਚਾ ਜਿਹੜੇ ਨੇ ਉਹ ਰੁਲਦੇ ਰਹੇ। ਫਿਰ ਕਿਸੇ ਦੋਸਤ ਨੂੰ ਕਾਲ ਕੀਤਾ, ਕੋਈ ਅੱਧੀ ਰਾਤ ਆ ਕੇ ਉਹਨਾਂ ਨੂੰ ਘਰ ਲੈ ਗਿਆ। ਹੁਣ ਇਹ ਲੋਕ ਚਾਹੁੰਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਸਿੱਖ ਜਾਂ ਮੁਸਲਮਾਨ ਜਾਂ ਈਸਾਈ ਇਹ ਕਹਿਣ ਕਿ ਜੀ ਇਹ ਵਤਨ ਹਮਾਰਾ ਹੈ। ਇਹ ਵਤਨ ਦੀਆਂ ਗੱਲਾਂ ਨੇ। ਔਰ ਇਹ ਗੱਲ ਸਿਰਫ ਉਹਨਾਂ ਦੇ ਹਵਾਲੇ ਨਾਲ ਨਹੀਂ ਹੈ, ਸ਼ਬਾਨਾ ਆਜ਼ਮੀ ਮਤਲਬ ਕਿਸ ਲੈਵਲ ਦੇ ਉਹ ਨੈਸ਼ਨਲਿਸਟ ਰੋਲ ਕਰਦੀ ਹੈ, ਕਿੰਨੀ ਜ਼ਬਰਦਸਤ ਅਦਾਕਾਰ ਹੈ ਜੀ। ਉਹਦਾ ਇੰਟਰਵਿਊ ਪਿੱਛੇ ਆਇਆ ਸੀ, ਉਹਨੇ ਕਿਹਾ ਕਿ ਜੀ ਮੈਨੂੰ ਨਹੀਂ ਘਰ ਮਿਲਦਾ ਕਿਰਾਏ ਤੇ ਲੈਣ ਲਈ। ਔਰ ਅੱਜ ਹਾਲ ਇਹ ਹੋ ਗਿਆ ਹੈ, ਜੋ ਮਰਜ਼ੀ ਕਹੀ ਜਾਣ, ਜਿੱਥੇ ਦਿੱਲੀ, ਬੰਬਈ, ਕਲਕੱਤਾ ਵਰਗੇ ਸ਼ਹਿਰਾਂ 'ਚ ਮੁਸਲਮਾਨ ਮਹੱਲਿਆਂ 'ਚ ਹੀ ਮੁਸਲਮਾਨ ਜਾ ਕੇ ਰਹਿ ਸਕਦਾ, ਉਹਨੂੰ ਹਿੰਦੂ ਮਹੱਲੇ ਜਿਹੜੇ ਨੇ ਉਹ ਘਰ ਨਹੀਂ ਦਿੰਦੇ। ਫਿਰ ਤੁਸੀਂ ਕਿਵੇਂ ਕਹਿੰਦੇ ਹੋ ਟੂ ਨੇਸ਼ਨ ਨਹੀਂ ਹੈਗੇ ਜਾਂ ਮੁਸਲਮਾਨ ਜਿਹੜੇ ਨੇ ਉਹ ਤੁਹਾਡੇ ਵਤਨ ਦਾ ਹਿੱਸਾ ਬਣ ਕੇ ਰਹਿਣ ਜੀ? ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜਾ ਇਸ ਕਿਸਮ ਦੇ ਵਾਕਿਆਤ ਨੇ, ਉਹਨੇ ਕਿਹਾ, ਹੋਟਲ ਵਾਲੇ ਨੇ ਕਿਹਾ ਕਿ ਜੀ ਮੈਂ ਮੁਸੀਬਤ ਥੋੜੀ ਆਪਣੇ ਗੱਲ ਪਵਾਉਣੀ ਹੈ, ਇਹ ਏਜੰਸੀਆਂ ਵਾਲਿਆਂ ਨੇ ਆ ਜਾਣਾ, ਉਹਨਾਂ ਨੇ ਬਹਿਰਿਆਂ ਤੋਂ ਲੈ ਕੇ ਸਾਰਿਆਂ ਨੂੰ ਪੁੱਛਣਾ ਗਿੱਛਣਾ। ਔਰ ਇਹ ਆਲਮੋਸਟ ਇੱਕ ਅਨਰਿਟਨ ਹਦਾਇਤ ਹੈ ਬਹੁਤ ਸਾਰੇ ਹੋਟਲ ਵਾਲਿਆਂ ਨੂੰ ਕਿ ਜਦੋਂ ਵੀ ਕੋਈ ਮੁਸਲਮਾਨ ਨਾਮ ਵਾਲਾ ਆਏ, ਨੇੜਲੇ ਪੁਲਿਸ ਸਟੇਸ਼ਨ ਦੇ ਵਿੱਚ ਦੱਸੋ ਵੀ ਕੌਣ ਕੀ ਹੈਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਉਹ ਦੇਸ਼ ਹਿੰਦੂਆਂ ਦਾ ਹੈ ਔਰ ਉੱਥੇ ਘੱਟ ਗਿਣਤੀਆਂ ਮੁਸਲਮਾਨਾਂ, ਸਿੱਖਾਂ, ਈਸਾਈਆਂ ਦਾ ਕੋਈ ਗੁਜ਼ਾਰਾ ਨਹੀਂ ਹੈ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਸਾਡਾ ਅਗਲਾ ਸਵਾਲ ਹੈ, ਕੇਂਦਰੀ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਮੈਂ ਪਾਕਿਸਤਾਨ ਨੂੰ ਆਪਣੇ ਖੂਨ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਉਹ ਕਸ਼ਮੀਰ ਨੂੰ ਕਦੀ ਵੀ ਨਹੀਂ ਜਿੱਤ ਸਕਣਗੇ। ਇਸ ਬਿਆਨ ਨਾਲ ਉਹ ਕੀ ਹਾਸਲ ਕਰਨਾ ਚਾਹੁੰਦੇ ਹਨ ਜੀ ਡਾਕਟਰ ਸਾਹਿਬ? ਦੇਖੋ, ਨਰਿੰਦਰ ਮੋਦੀ ਜੰਮੂ ਗਿਆ, ਉਹਨੇ ਰੈਲੀ ਕੀਤੀ, ਉਹਨੇ ਕਿਹਾ ਥੋੜਾ ਜਿਹਾ ਕਿ ਜੀ 370 ਧਾਰਾ ਅਸੀਂ ਦੇਖਦੇ ਹਾਂ, ਇਹਦੇ ਤੇ ਡਿਬੇਟ ਹੋ ਜਾਏ, ਫਲਾਣਾ ਹੋ ਜਾਏ। ਨਾਲ ਹੀ ਬੀਜੇਪੀ ਦੇ ਸਪੋਕਸਪਰਸਨ ਨੇ ਕਿਹਾ ਜੀ ਨਹੀਂ ਨਹੀਂ, ਇਹ ਤੇ ਸਾਡਾ ਸਟੈਂਡ ਫਰਮ ਹੈ ਜਿਹਦੇ ਤੇ ਅਸੀਂ ਖਲੋਤੇ ਹੋਏ ਜੀ। ਹੁਣ ਕੰਡੈਮ ਤਾਂ ਉਹਨੂੰ ਕਰਨਾ ਚਾਹੁੰਦਾ ਸੀ। ਫਾਰੂਕ ਅਬਦੁੱਲਾ ਨੇ ਸਟੇਟਮੈਂਟ ਦਿੱਤੀ ਕਿ 10 ਵਾਰ ਵੀ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਬਣ ਜਾਏ, ਉਹ ਧਾਰਾ 370 ਨੂੰ ਨਹੀਂ ਬਦਲ ਸਕਦਾ। ਇਹ ਵੈਸੇ ਇਹ ਵੀ ਉਹਦਾ ਭੁਲੇਖਾ ਫਾਰੂਕ ਅਬਦੁੱਲਾ ਦਾ। ਅਲਟੀਮੇਟਲੀ ਗੁਜਰਾਤ ਦੇ ਵਿੱਚ ਡੀਫਰੈਂਚਾਈਜ਼ ਕਰ ਦਿੱਤਾ ਨਾ ਮੁਸਲਮਾਨਾਂ ਨੂੰ। 12-13% ਮੁਸਲਮਾਨ ਨੇ ਗੁਜਰਾਤ ਦੇ ਵਿੱਚ, ਇੱਕ ਵੀ ਐਮਐਲਏ ਨਹੀਂ ਹੈ ਕਿਸੇ ਪਾਰਟੀ ਦਾ। ਬੀਜੇਪੀ ਤਾਂ ਦੂਰ, ਕਾਂਗਰਸ ਨੇ ਵੀ ਨਹੀਂ ਕੋਈ ਜਿੱਤਿਆ ਹੈ। ਸੋ ਉਹ ਤਾਂ ਜੋ ਕਰੇਗਾ, ਜੇ ਉਹਦੇ ਕੋਲ ਪਾਵਰ ਆਈ, ਹਿਟਲਰ ਨੂੰ ਲੋਕ ਭੁੱਲਣਗੇ। ਪਰ ਇਹ ਕਹਿਣ ਤੋਂ ਬਾਅਦ ਇਹ ਉਹਨੂੰ ਘਬਰਾਹਟ ਜਿਹੀ ਹੋਈ ਕਿ ਕਿਤੇ ਇਹ ਨਾ ਹੋਏ ਵੀ ਹਿੰਦੂ ਤੋਂ ਵੀ ਮੇਰੇ ਪਿੱਛੇ ਪੈ ਜਾਣ। ਮਿਨਿਸਟਰ ਹੈ ਇਹਨਾਂ ਦੀ, ਮਨਮੋਹਨ ਸਿੰਘ ਦੀ ਗਵਰਨਮੈਂਟ। ਨਾਲ ਹੀ ਉਹਨੇ ਇੱਕ ਮੀਟਿੰਗ ਜਿਹੜੀ ਕੁਝ ਹੋਈ ਜਿਹਦੇ 'ਚ ਕੋਈ ਪਾਕਿਸਤਾਨੀ ਆਫੀਸ਼ੀਅਲ, ਸਾਬਕਾ ਕੋਈ ਫੌਜ ਦੇ ਜਾਂ ਕੋਈ ਪੋਲੀਟੀਕਲ ਸਨ, ਉਹਦੇ 'ਚ ਉਹਨੇ ਕਿਹਾ ਕਿ ਜੀ ਮੈਂ ਖੂਨ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਪਾਕਿਸਤਾਨ ਕਦੇ ਨਹੀਂ ਕਸ਼ਮੀਰ ਨੂੰ ਜਿੱਤ ਸਕਦਾ ਜੀ। ਉਹ ਭਾਈ ਪਾਕਿਸਤਾਨ ਤਾਂ ਤੁਹਾਡੇ ਲਈ, ਕਸ਼ਮੀਰੀਆਂ ਦੇ ਲਈ ਹੈ ਕਿ ਭਾਈ ਤੁਸੀਂ ਫੈਸਲਾ ਕਰੋ ਵੀ ਤੁਸੀਂ ਕੀ ਕਰਨਾ। ਲੇਕਿਨ ਹੁਣ ਇਹਦਾ ਪਿਓ ਸ਼ੇਖ ਅਬਦੁੱਲਾ ਕਦੇ ਤਾਂ ਸ਼ੇਰੇ ਕਸ਼ਮੀਰ ਬਣਿਆ ਹੁੰਦਾ ਸੀ। ਫਿਰ ਜਦੋਂ ਉਹਨੇ ਇੰਦਰਾ ਗਾਂਧੀ ਦੇ ਨਾਲ ਸਮਝੌਤਾ ਕਰ ਲਿਆ ਤਾਂ ਹੁਣ ਹਾਲ ਇਹ ਹੈ ਵੀ ਜਿਹੜੀ ਉਹਦੀ ਕਬਰ ਹੈ ਸ੍ਰੀਨਗਰ ਜਿੱਥੇ ਵੀ ਬਣੀ ਹੋਈ ਹੈ, ਉੱਥੇ ਉਹਨੂੰ ਗਾਰਡ ਲੱਗਾ ਹੋਇਆ, ਉਹਨੂੰ ਪਹਿਰਾ ਦਿੰਦਾ ਵੀ ਕਬਰ ਨਾ ਕੋਈ ਪੁੱਟ ਕੇ ਲੈ ਜਾਏ। ਸੋ ਇਹ ਹੁਣ ਤੀਜੀ ਜਨਰੇਸ਼ਨ ਟ੍ਰੇਟਰਸ ਦੀ ਜਿਹੜੀ ਹੈ, ਇਹ ਜਦੋਂ ਆਪਣੇ ਲੋਕਾਂ ਨੂੰ ਭਰਮਾਉਣਾ ਹੁੰਦਾ ਹੈ ਤੇ ਤੱਤੀ ਗੱਲ ਕਰ ਦਿੰਦੇ ਨੇ, ਜਿਵੇਂ ਬਾਦਲ ਕਰਦੇ। ਪ੍ਰਕਾਸ਼ ਸਿੰਘ ਬਾਦਲ ਦਾ ਔਰ ਫਾਰੂਕ ਅਬਦੁੱਲਾ ਇੱਕੋ ਹੀ ਨਸਲ ਹੈ। ਉਦੋਂ ਤੱਤੀ ਗੱਲ ਕਰ ਦੇਣਗੇ ਤੇ ਫਿਰ ਦੱਸਣਾ ਉਹਨਾਂ ਨੂੰ ਹੁੰਦਾ ਕਿ ਜੀ ਸਾਡੇ ਮੂੰਹ 'ਚ ਕੁਛ ਪਾਓ, ਕਿਤੇ ਸਾਡੇ ਤੋਂ ਨਾ ਕੁਰਸੀ ਖੋਹ ਲੈਣਾ, ਨਹੀਂ ਤੇ ਅਸੀਂ ਦੂਜੇ ਪਾਸੇ ਰਲ ਜਾਵਾਂਗੇ। ਸੋ ਇਸ ਕਿਸਮ ਦੀ ਗੱਲ ਕੋਈ ਕਹਿਣਾ ਨਹੀਂ, ਤੇਰੇ ਖੂਨ ਨਾਲ ਤੂੰ ਕੋਈ ਵਲੀ ਔਲੀਆ ਕਿ ਵੀ ਤੂੰ ਲਿਖ ਕੇ ਦੇ ਸਕਦਾ। ਪਹਿਲੀ ਗੱਲ ਤਾਂ ਇਹ ਹੈ ਵੀ ਲੋਕਾਂ ਦੀ ਮੰਗ ਹੈ, ਤੂੰ ਆਪਣੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ। ਧਾਰਾ 370
ਰੱਖਣੀ ਬੜੀ ਜ਼ਰੂਰੀ ਹੈ, ਬੜੀ ਅਹਿਮ ਹੈ। ਪਰ ਜੇ ਤੁਸੀਂ ਇਹ ਕਹਿਣਾ ਉਹਨਾਂ ਨੂੰ ਕਹੋ ਕਿ ਭਾਈ ਦੁਨੀਆ ਦੇ ਵਿੱਚ ਅੱਜ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਚੱਲ ਰਹੀ ਹੈ, ਸਕਾਟਲੈਂਡ 'ਚ 2014 ਦੇ ਵਿੱਚ ਪਲੇਬਿਸਾਈਟ ਹੋਣਾ ਹੈ, ਡੇਵਿਡ ਕੈਮਰੂਨ ਔਰ ਫਸਟ ਮਿਨਿਸਟਰ ਅਲੈਕਸ ਸੈਲਮਨ ਨੇ ਸਮਝੌਤਾ ਕੀਤਾ ਹੈ। ਜੇ ਉਹ ਲੋਕ ਆਪਣਾ ਹੱਕ ਮੰਗਦੇ ਨੇ, ਗਵਰਨਮੈਂਟਾਂ ਦੇਣ ਨੂੰ ਤਿਆਰ ਨੇ। ਕਿਊਬੈਕ ਦੇ ਵਿੱਚ ਹੋਇਆ ਹੈ, ਸਾਊਥ ਸੁਡਾਨ 'ਚ ਹੋਇਆ ਹੈ, ਕੋਸੋਵੋ 'ਚ ਹੋਇਆ ਹੈ, ਉਸ ਤੋਂ ਪਹਿਲਾਂ ਮੈਸੇਡੋਨੀਆ 'ਚ ਹੋਇਆ ਹੈ, ਮੌਂਟੇਨੇਗਰੋ 'ਚ ਹੋਇਆ ਜਿਹੜਾ ਯੂਗੋਸਲਾਵੀਆ ਨਾਲ ਟੁੱਟਿਆ, ਤੇ ਜੰਮੂ ਕਸ਼ਮੀਰ ਦੇ ਮਾਮਲੇ 'ਚ ਤਾਂ 16-17 ਰੈਜ਼ੋਲੂਸ਼ਨ ਨੇ ਯੂਐਨ ਸਿਕਿਉਰਿਟੀ ਕਾਉਂਸਲ ਦੇ, ਉੱਥੇ ਕਿਉਂ ਨਹੀਂ ਹੋ ਸਕਦੇ? ਸੋ ਬਜਾਏ ਕਿ ਆਪਣੇ ਲੋਕਾਂ ਦੇ, ਇਹ ਸਾਰੇ ਕੁਹਾੜੀ ਦੇ ਦਸਤੇ ਨੇ, ਜਿਹੜਾ ਦੁਸ਼ਮਣ ਦੀ ਕੁਹਾੜੀ ਦਾ ਦਸਤਾ ਬਣਨ ਨੂੰ ਤਿਆਰ ਨੇ ਆਪਣੇ ਲੋਕਾਂ ਦਾ ਵਿਡਾਂਗਾ ਕਰਨ ਲਈ, ਹੋਰ ਕੁਝ ਨਹੀਂ ਹੈ। ਜੀ ਜੀ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅੱਜ ਦਾ ਵਿਚਾਰ ਕੀ ਹੈ? ਅੱਜ ਦੇ ਵਿਚਾਰ ਲਈ ਅਸੀਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਸ਼ਲੋਕ ਨੰਬਰ 23 ਨੂੰ ਚੁਣਿਆ ਜੀ। ਇਹ ਵਾਰਾਂ ਤੇ ਵਧੀਕ ਉਸ ਸਾਰੇ ਦੀ ਅੱਗੋਂ ਕੰਟੀਨਿਊਟੀ ਹੈ, ਕਿਉਂਕਿ ਅਸੀਂ ਇੱਕ ਸੀਰੀਅਲਾਈਜ਼ ਕਰਕੇ ਹੀ ਇਸ ਨੂੰ ਵਿਚਾਰ ਕਰਦੇ ਹਾਂ ਜੀ। ਜਿਵੇਂ ਅਸੀਂ ਬਾਬਾ ਫਰੀਦ ਜੀ ਦੇ ਸ਼ਲੋਕ, ਜਿਨ੍ਹਾਂ ਦੀ ਹਫਤੇ 'ਚ ਇੱਕ ਦਿਨ ਹੁੰਦਾ, ਕੰਟੀਨਿਊਟੀ ਹੈ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਨੇ ਜੀ। ਇਸੇ ਤਰ੍ਹਾਂ ਅਸੀਂ ਜਿਹੜਾ ਵਾਰਾਂ ਤੇ ਵਧੀਕ ਗੁਰੂ ਅਮਰਦਾਸ ਜੀ ਦੇ ਸ਼ਲੋਕ ਸਿਸਟਮੈਟਿਕਲੀ ਜਿਹੜਾ ਉਹ ਵਿਚਾਰ ਹੇਠ ਲਿਆਉਂਦੇ ਹੈ। ਸੋ ਇਹ ਗੁਰੂ ਸਾਹਿਬ ਦਾ ਸ਼ਲੋਕ ਜਿੱਥੇ ਗੁਰੂ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ, ਉੱਥੇ ਜਿਹੜਾ ਰੱਬ ਵੱਲ ਮੂੰਹ ਕਰ ਲੈਂਦੇ ਨੇ, ਗੁਰੂ ਦਾ ਸਹਾਰਾ ਲੈਂਦੇ ਨੇ, ਗੁਰੂ ਤੇ ਅਮਨਾ ਕਰਦੇ ਨੇ, ਕਿਵੇਂ ਉਹਨਾਂ ਦੇ ਜੀਵਨ ਦੇ ਵਿੱਚ ਤਬਦੀਲੀ ਹੁੰਦੀ ਹੈ, ਇਸ ਪਾਸੇ ਵੱਲ ਇਸ਼ਾਰਾ ਹੈ ਜੀ। ਸੋ ਗੁਰੂ ਸਤਿਗੁਰ ਫਰਮਾਉਂਦੇ ਨੇ, ਸਤਿਗੁਰ ਪੁਰਖ ਨਿਰਵੈਰ ਹੈ, ਜਿਤ ਹਿਰਦੈ ਹਰ ਲਿਵ ਲਾਏ। ਸਤਿਗੁਰ ਪੁਰਖ ਨਿਰਵੈਰ ਹੈ, ਨਿਤ ਹਿਰਦੈ ਹਰ ਲਿਵ ਲਾਏ। ਨਿਰਵੈਰੈ ਨਾਲ ਵੈਰ ਰਚਾਇਂਦਾ, ਆਪਣੇ ਘਰ ਲੂਕੀ ਲਾਏ। ਅੰਤਰ ਕ੍ਰੋਧ ਅਹੰਕਾਰ ਹੈ, ਅੰਦਿਨ ਜਲੈ ਸਦਾ ਦੁੱਖ ਪਾਏ। ਕੂੜ ਬੋਲ ਬੋਲ ਨਿਤ ਭੌਂਕਦੇ, ਬਿਖ ਖਾਦੇ ਦੂਜੈ ਭਾਏ। ਬਿਖ ਮਾਇਆ ਕਾਰਨ ਭਰਮ ਦੇ, ਫਿਰ ਘਰ ਘਰ ਪਤ ਗਵਾਏ। ਬੇਸੁਆ ਕੇਰੇ ਪੂਤ ਜਿਉ, ਪਿਤਾ ਨਾਮ ਤਿਸ ਜਾਏ। ਹਰ ਹਰ ਨਾਮ ਨ ਚੇਤਨੀ, ਕਰਤੈ ਆਪ ਖੁਆਏ। ਹਰ ਗੁਰਮੁਖ ਕਿਰਪਾ ਧਾਰੀਅਨ, ਜਨ ਵਿਛੜੇ ਆਪ ਮਿਲਾਏ। ਜਨ ਨਾਨਕ ਤਿਸ ਬਲਿਹਾਰਣੈ, ਜੋ ਸਤਿਗੁਰੂ ਲਾਗੈ ਪਾਏ ਜੀ। ਸ਼ਲੋਕ ਥੋੜਾ ਲੰਬਾ ਹੈ, ਪਰ ਇਸ ਦਾ ਤਤਸਾਰ ਇਹ ਹੈ ਕਿ ਜਿਹੜੇ ਸਤਿਗੁਰੂ ਉਹ ਨਿਰਵੈਰ ਨੇ, ਉਹ ਕਿਸੇ ਨਾਲ ਵੈਰ ਨਹੀਂ ਕਰਦੇ। ਉਹ ਤਾਂ ਜਿਵੇਂ ਗੁਰੂ ਅਰਜਨ ਸਾਹਿਬ ਦਾ ਅਸੀਂ ਇਹ ਪੜ੍ਹਦੇ ਹਾਂ ਕਿ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਾਈ। ਉਹਨਾਂ ਦੇ ਲਈ ਕੋਈ ਵੈਰੀ ਨਹੀਂ ਹੈ, ਕੋਈ ਬੇਗਾਨਾ ਨਹੀਂ ਹੈ ਜੀ। ਸਤਿਗੁਰ ਪੁਰਖ ਨਿਰਵੈਰ ਹੈ, ਨਿਤ ਹਿਰਦੈ ਹਰ ਲਿਵ ਲਾਏ। ਸਤਿਗੁਰੂ ਰੋਜ਼ਾਨਾ ਨਿਰੰਕਾਰ ਦੇ ਵਿੱਚ ਆਪਣੀ ਲਿਵ ਜੋੜਦੇ ਨੇ, ਤੇ ਰੱਬ ਨਿਰਵੈਰ ਹੈ, ਇਸ ਲਈ ਸਤਿਗੁਰੂ ਵੀ ਨਿਰਵੈਰ ਹੈ ਜੀ। ਨਿਰਵੈਰੈ ਨਾਲ ਵੈਰ ਰਚਾਇਂਦਾ, ਆਪਣੇ ਘਰ ਲੂਕੀ ਲਾਏ। ਲੂਕੀ ਅੱਗ ਨੂੰ ਕਹਿੰਦੇ ਨੇ। ਤੇ ਜਿਹੜਾ ਵੀ ਨਿਰਵੈਰ ਸਤਿਗੁਰੂ ਦੇ ਨਾਲ ਵੈਰ ਕਰੇਗਾ ਜੀ, ਉਹ ਆਪਣੇ ਘਰ ਨੂੰ ਮਾਨੋ ਆਪ ਹੀ ਅੱਗ ਲਾਏਗਾ। ਜਿਵੇਂ ਇੰਦਰਾ ਗਾਂਧੀ ਨੇ ਹਰਮੰਦਰ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ, ਆਪਣਾ ਆਪ ਵੀ ਗਰਕਾਇਆ ਔਰ ਹਿੰਦੁਸਤਾਨ ਦੇ ਵੀ ਗਰਕਣ ਦਾ ਰਾਹ ਪੱਧਰਾ ਕਰ ਦਿੱਤੇ ਜੀ। ਇਹ ਆਪਣੇ ਘਰ ਲੂਕੀ ਲਾਏ ਕਿ ਜਦੋਂ ਤੁਸੀਂ ਰੱਬ ਦੇ ਘਰ ਦੇ ਨਾਲ, ਰੱਬ ਦੇ ਬੰਦਿਆਂ ਦੇ ਨਾਲ ਵੈਰ ਕਮਾਉਂਦੇ ਹੋ, ਤੇ ਫਿਰ ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਫਿਰ ਹੰਕਾਰੀ ਤੇ ਨਿੰਦਕ ਇਹ ਰੱਬ ਨੂੰ ਭਾਉਂਦੇ ਨਹੀਂ ਨੇ, ਇਹਨਾਂ ਦੋਨਾਂ ਦਾ ਹੀ ਅੰਤ ਹੁੰਦਾ ਹੈ। ਜਿਵੇਂ ਇੰਦਰਾ ਗਾਂਧੀ ਦਾ ਅੰਤ ਹੋਇਆ ਜੀ। ਨਿਰਵੈਰੈ ਨਾਲ ਵੈਰ ਰਚਾਇਂਦਾ, ਆਪਣੇ ਘਰ ਲੂਕੀ ਲਾਏ। ਅੰਤਰ ਕ੍ਰੋਧ ਅਹੰਕਾਰ ਹੈ, ਅੰਦਿਨ ਜਲੈ ਸਦਾ ਦੁੱਖ ਪਾਏ। ਜਿਹੜੇ ਇਸ ਕਿਸਮ ਦੇ ਲੋਕ ਨੇ, ਰੱਬ ਦੇ ਬੰਦਿਆਂ ਨਾਲ ਵੈਰ ਕਰਨ ਵਾਲੇ, ਉਹ ਅੰਦਰ ਹੰਕਾਰ ਦੀ ਅੱਗ ਵਿੱਚ ਸੜਦੇ ਨੇ ਜੀ। ਦਿਨ ਰਾਤ ਉਹਨਾਂ ਨੂੰ ਦੁੱਖ ਮਿਲਦਾ ਹੈ। ਕੂੜ ਬੋਲ ਬੋਲ ਨਿਤ ਭੌਂਕਦੇ, ਉਹਨਾਂ ਦੀ ਜਿਹੜੀ ਬੋਲਣਾ ਉਹ ਸੱਚ ਨਹੀਂ ਹੁੰਦਾ, ਉਹ ਝੂਠ ਹੁੰਦਾ ਹੈ। ਇਸ ਲਈ ਝੂਠ ਬੋਲਣ ਵਾਲੇ ਨੂੰ ਅਸੀਂ ਭੌਂਕਣਾ ਕਹਿੰਦੇ। ਉਹ ਕੁੱਤੇ ਦੇ ਨਾਲ ਤਸ਼ਬੀਹ ਹੈ ਉਸ ਦੀ, ਕਿ ਉਹ ਝੂਠ ਬੋਲਦੇ ਨਹੀਂ, ਝੂਠ ਭੌਂਕਦੇ ਨੇ। ਉਹ ਕੂੜ ਬੋਲ ਬੋਲ ਨਿਤ ਭੌਂਕਦੇ, ਬਿਖ ਖਾਧੇ ਦੂਜੇ ਪਾਏ। ਔਰ ਉਹ ਰੱਬ ਤੋਂ ਦੂਰੀ ਦੀ ਜ਼ਹਿਰ ਜਿਹੜੀ ਹੈ ਉਹ ਖਾ ਰਹੇ ਹੁੰਦੇ ਨੇ। ਡਿਊਲਿਜ਼ਮ ਜਿਹੜਾ ਉਹ ਉਸ ਦੇ ਪਾਸੇ ਜਾਂਦੇ ਨੇ। ਬਿਖ ਮਾਇਆ ਕਾਰਨ ਭਰਮ ਦੇ, ਸੋ ਉਹ ਮਾਇਆ ਦੇ ਵਿੱਚ ਗਰਸੇ ਹੋਏ ਲੋਕ, ਮਾਇਆ ਦੇ ਜ਼ਹਿਰ ਦੇ ਵਿੱਚ ਚਾਰ ਚਫੇਰੇ ਡੋਲਦੇ ਫਿਰਦੇ ਨੇ। ਫਿਰ ਘਰ ਘਰ ਪੱਤ ਗਵਾਏ।
ਉਹਨਾਂ ਦਾ ਕੋਈ ਟਿਕਾਣਾ ਨਹੀਂ ਹੁੰਦਾ, ਉਹ ਥਾਂ ਥਾਂ ਤੇ ਟੱਕਰਾਂ ਮਾਰਦੇ ਨੇ। ਇਸ ਤਰ੍ਹਾਂ ਡਿਸਆਨਰ ਹੁੰਦੇ ਨੇ, ਪਤ ਗਵਾਣਾ ਡਿਸਆਨਰ ਹੋਣਾ। ਜੀ ਬੇਸੁਆ ਕੇਰੇ ਪੂਤ ਜਿਉ ਪਿਤਾ ਨਾਮ ਤਿਸ ਜਾਏ। ਹੁਣ ਅਮਰੀਕਾ 'ਚ ਤਾਂ ਹਰ ਥਾਂ ਤੇ ਤੁਹਾਨੂੰ ਆਪਣੀ ਮਾਂ ਦਾ ਨਾਂ ਦੇਣਾ ਪੈਂਦਾ ਹੈ, ਮਦਰ ਨੇਮ ਕੀ ਹੈ, ਮੇਡਨ ਨੇਮ ਕੀ ਹੈ। ਜੀ ਜੀ ਪਰ ਸਾਡੇ ਸਮਾਜ ਦੇ ਵਿੱਚ ਪਿਓ ਦਾ ਨਾਂ ਹੁੰਦਾ ਸੀ ਜਾਂ ਹੁੰਦਾ ਹੈ। ਜੀ ਸੋ ਹੁਣ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਕੋਈ ਵੇਸਵਾ ਦਾ ਪੁੱਤਰ ਹੈ ਤੇ ਉਹ ਆਪਣੇ ਪਿਓ ਦਾ ਕੀ ਨਾਂ ਲਿਖਾਏਗਾ, ਕਿਉਂਕਿ ਉਸ ਦਾ ਤਾਂ ਪਿਓ ਹੈ ਹੀ ਨਹੀਂ ਹੈ ਕੋਈ ਇੱਕ। ਜੀ ਸੋ ਇਸ ਲਈ ਜਿਵੇਂ ਵੇਸਵਾ ਦਾ ਪੁੱਤਰ ਖਵਾਰ ਹੁੰਦਾ ਹੈ, ਸਮਾਜ ਦੇ ਵਿੱਚ ਉਹਦੀ ਥਾਂ ਨਹੀਂ ਹੁੰਦੀ, ਜੀ ਇਸੇ ਤਰ੍ਹਾਂ ਇਸ ਕਿਸਮ ਦੇ ਲੋਕ, ਰੱਬ ਨਾਲੋਂ ਟੁੱਟੇ ਹੋਏ ਲੋਕ, ਉਸ ਤਰ੍ਹਾਂ ਬੇਪਿਓਏ ਹੁੰਦੇ ਨੇ, ਉਹਨਾਂ ਦਾ ਕੋਈ ਬੇਸ ਨਹੀਂ ਹੁੰਦਾ। ਜੀ ਬੇਸੁਆ ਕੇਰੇ ਪੂਤ ਜੋ ਪਿਤਾ ਨਾਮ ਤਿਸ ਜਾਏ, ਪਿਓ ਦਾ ਕੋਈ ਨਾਂ ਨਹੀਂ ਪਤਾ ਹੁੰਦਾ। ਹਰ ਹਰ ਨਾਮ ਨਾ ਚੇਤਨੀ ਕਰਤਾ ਆਪ ਖੁਆਏ, ਕਿ ਵੀ ਉਹਨਾਂ ਰੱਬ ਦਾ ਨਾਂ ਨਹੀਂ ਚੇਤਦੇ ਤੇ ਰੱਬ ਉਹਨਾਂ ਨੂੰ ਖੁਆਰੀ ਦਿੰਦਾ। ਜੀ ਉਹਨਾਂ ਨੇ ਕਨਕਲੂਡ ਕੀਤਾ ਗੁਰੂ ਸਾਹਿਬ ਨੇ, ਹਰ ਗੁਰਮੁਖ ਕਿਰਪਾ ਧਾਰੀਆਂ। ਹੁਣ ਇਹ ਪਹਿਲਿਆਂ ਦੀ ਕਲਾਸ ਹੈ, ਮਨਮੁਖਾਂ ਦੀ, ਰੱਬ ਤੋਂ ਟੁੱਟਿਆਂ ਦੀ। ਦੂਸਰੇ ਉਹ ਨੇ ਜਿਨ੍ਹਾਂ ਨੇ ਗੁਰੂ ਵੱਲ ਮੂੰਹ ਕੀਤਾ ਹੋਇਆ, ਤੇ ਜਿਨ੍ਹਾਂ ਦਾ ਮੂੰਹ ਗੁਰੂ ਵੱਲ ਹੈ, ਰੱਬ ਵੱਲ ਹੈ, ਉਹਨਾਂ ਦੇ ਉੱਤੇ ਨਿਰੰਕਾਰ ਦੀ, ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ। ਜੀ ਜਨ ਵਿਛੜੇ ਆਪ ਮਿਲਾਏ, ਉਹ ਉਹਨਾਂ ਟੁੱਟੀਆਂ ਹੋਈਆਂ ਰੂਹਾਂ ਨੂੰ ਨਿਰੰਕਾਰ ਆਪਣੀ ਬਖਸ਼ਿਸ਼ ਦੇ ਨਾਲ ਆਪਣੇ ਵਿੱਚ ਸਮਾ ਲੈਂਦੇ ਨੇ। ਜਨ ਨਾਨਕ ਤਿਸ ਬਲਿਹਾਰਣੇ, ਜੀ ਕਿ ਜਿਹੜੇ ਇਹੋ ਜਿਹੀਆਂ ਰੂਹਾਂ ਨੇ ਰੱਬ ਦੇ ਨਾਲ ਮਿਲੀਆਂ ਹੋਈਆਂ, ਰੱਬ ਦੇ ਗੁਣ ਗਾਣ ਵਾਲੀਆਂ, ਵੈਰ ਤੋਂ ਦੂਰ, ਜੀ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਹੈ, ਉਹਨਾਂ ਤੋਂ ਮੈਂ ਬਲਿਹਾਰ ਜਾਂਦਾ ਹੈ, ਉਹਨਾਂ ਤੋਂ ਮੈਂ ਘੋਲ ਕਮਾਈ ਜਾਂਦਾ ਹੈ। ਜੀ ਜਨ ਨਾਨਕ ਤਿਸ ਬਲਿਹਾਰਣੇ ਜੋ ਸਤਿਗੁਰ ਲਾਗੇ ਪਾਏ, ਜਿਹੜੇ ਕਿ ਗੁਰੂ ਦੀ ਚਰਨ ਸ਼ਰਨ ਵਿੱਚ ਆਉਂਦੇ ਨੇ, ਗੁਰੂ ਦੇ ਉਪਦੇਸ਼ਾਂ ਤੇ ਚੱਲਦੇ ਨੇ, ਜੀ ਔਰ ਸਤਿਗੁਰੂ ਦੇ ਬਚਨਾਂ ਤੇ ਅਮੰਨਾ ਕਰਕੇ ਆਪਣਾ ਜੀਵਨ ਬਸਰ ਕਰਦੇ ਨੇ। ਜੀ ਸੋ ਡਾਕਟਰ ਇਹ ਅੱਜ ਸਾਹਿਬ। ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਰ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।